ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਅਗਸਤ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ ਸੁਨਹਿਰੀ ਮਤਨ ਯਸਾਇਆ। ਤੇ ਤੇਰੇ ਜ਼ਮਾਨੇ ਵਿੱਚ ਅਮਨ ਹੋਵੇਗਾ, ਮੁਕਤੀ ਤੇ ਹਿਕਮਤ ਤੇ ਸਿਆਨ ਦੀ ਫਰਾਵਾਨੀ ਹੋਵੇਗੀ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਦੀ ਹਮਦ ਕਰੋ, ਮੈਂ ਰਾਸਤਬਾਜ਼ਾਂ ਦੀ ਮਜਲਿਸ ਵਿੱਚ ਤੇ ਜਮਾਤ ਵਿੱਚ ਆਪਣੇ ਪੂਰੇ ਦਿਲ ਤੋਂ ਖੁਦਾਵੰਦ ਦਾ ਸ਼ੁਕਰ ਕਰਾਂਗਾ। ਖੁਦਾਵੰਦ ਦੇ ਕੰਮ ਵਡੇਰੇ ਨੇ, ਜਿਹੜੇ ਉਹਨਾਂ ਵਿੱਚ ਖੁਸ਼ ਨੇ, ਉਹਨਾਂ ਦੀ ਪੁੱਛ ਦੱਸ ਵਿੱਚ ਰਹਿੰਦੇ ਨੇ। ਉਹਦੇ ਕੰਮ ਜਲਾਲੀ ਤੇ ਹਸ਼ਮਤ ਵਾਲੇ ਨੇ ਤੇ ਉਹਦੀ ਸਦਾਕਤ ਹਮੇਸ਼ਾ ਤੀਕਰ ਕਾਇਮ ਹੈ। ਉਹਦੇ ਹੱਥਾਂ ਦੇ ਕੰਮ ਸੱਚੇ ਤੇ ਅਮਲ ਵਾਲੇ ਨੇ, ਉਹਦੇ ਸਾਰੇ ਕਾਨੂੰਨ ਨੇਕ ਨੇ, ਉਹ ਹਮੇਸ਼ਾ ਤੀਕਰ ਕਾਇਮ ਰਹਿਣਗੇ। ਉਹ ਸੱਚਾਈ ਤੇ ਰਾਸਤੀ ਨਾਲ ਬਣਾਏ ਗਏ ਨੇ। ਉਹਨੇ ਆਪਣੇ ਲੋਕਾਂ ਲਈ ਫਿਦਿਆ ਦਿੱਤਾ, ਉਹਨੇ ਆਪਣਾ ਅਹਿਦ ਹਮੇਸ਼ਾ ਲਈ ਠਹਿਰਾਇਆ ਏ। ਉਹਦਾ ਨਾਂ ਪਾਕ ਤੇ ਮੁਹੀਬ ਏ। ਖੁਦਾਵੰਦ ਦਾ ਡਰ ਸਿਆਣ ਦਾ ਸ਼ੁਰੂ ਏ। ਉਹਦੇ ਮੁਤਾਬਕ ਟੁਰਨ ਵਾਲੇ ਸਿਆਣੇ ਨੇ, ਉਹਦੀ ਸਤਾਇਸ਼ ਹਮੇਸ਼ਾ ਤੀਕਰ ਕਾਇਮ ਏ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਤੂੰ ਮੈਨੂੰ ਪਰਖ ਲਿਆ ਤੇ ਪਛਾਣ ਲਿਆ। ਤੂੰ ਮੇਰਾ ਉੱਠਣਾ ਬੈਠਣਾ ਜਾਣਦਾ ਏ। ਤੂੰ ਮੇਰੇ ਖਿਆਲ ਨੂੰ ਦੂਰੋਂ ਸਮਝ ਲੈਂਦਾ ਏ। ਤੂੰ ਮੇਰੀ ਰਾਹ ਦੀ ਤੇ ਮੇਰੀ ਖ਼ਾਬਗਾਹ ਦੀ ਛਾਣਬੀਨ ਕਰਦਾ ਏ ਤੇ ਮੇਰੀਆਂ ਸਾਰੀਆਂ ਆਦਤਾਂ ਤੋਂ ਵਾਕਫ ਏ। ਵੇਖ, ਮੇਰੀ ਜ਼ੁਬਾਨ ਉੱਤੇ ਕੋਈ ਅਜਿਹੀ ਗੱਲ ਨਹੀਂ ਜਿਹਨੂੰ ਤੂੰ ਐ ਖੁਦਾਵੰਦ ਪੂਰੇ ਤੌਰ ਤੇ ਨਾ ਜਾਣਦਾ ਹੋਵੇਂ। ਤੂੰ ਮੈਨੂੰ ਅੱਗੋਂ ਪਿੱਛੋਂ ਘੇਰ ਰੱਖਿਆ ਏ ਤੇ ਤੇਰਾ ਹੱਥ ਮੇਰੇ ਉੱਤੇ ਹੈ। ਤਵਾਰੀਖ। ਤੇ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਆਖਿਆ, ਇਹ ਤਾਂ ਮੇਰੇ ਦਿਲ ਵਿੱਚ ਸੀ ਭਈ ਖੁਦਾਵੰਦ ਆਪਣੇ ਰੱਬ ਦੇ ਨਾਂ ਲਈ ਇੱਕ ਘਰ ਬਣਾਵਾਂ। ਪਰ ਖੁਦਾਵੰਦ ਦਾ ਕਲਾਮ ਮੈਨੂੰ ਅਪੜਿਆ ਭਈ ਵੇਖ, ਤੇਥੋਂ ਇੱਕ ਪੁੱਤਰ ਜੰਮੇਗਾ, ਉਹ ਸੁਲ੍ਹਾ ਦਾ ਬੰਦਾ ਹੋਵੇਗਾ ਤੇ ਮੈਂ ਉਹਨੂੰ ਚਾਰਾਂ ਪਾਸਿਆਂ ਦੇ ਵੈਰੀਆਂ ਤੋਂ ਅਮਨ ਬਖਸ਼ਾਂਗਾ। ਕਿਉਂ ਜੇ ਸੁਲੇਮਾਨ ਉਹਦਾ ਨਾਂ ਹੋਵੇਗਾ ਤੇ ਮੈਂ ਉਹਦੇ ਦਿਨਾਂ ਵਿੱਚ ਇਸਰਾਇਲ ਨੂੰ ਅਮਨ ਤੇ ਅਮਾਨ ਬਖਸ਼ਾਂਗਾ। ਉਹ ਮੇਰਾ ਪੁੱਤਰ ਹੋਵੇਗਾ ਤੇ ਮੈਂ ਉਹਦਾ ਪਿਓ ਹੋਵਾਂਗਾ। ਮੈਂ ਇਸਰਾਇਲ ਦੀ ਸਲਤਨਤ ਉੱਤੇ ਉਹਦਾ ਤਖਤ ਹਮੇਸ਼ਾ ਤੀਕਰ ਕਾਇਮ ਰੱਖਾਂਗਾ। ਹੁਣ ਇਹ ਪੁੱਤਰ, ਖੁਦਾਵੰਦ ਤੇਰੇ ਨਾਲ ਰਵੇ ਤੇ ਤੂੰ ਇਕਬਾਲਮੰਦ ਹੋਵੇਂ ਤੇ ਖੁਦਾਵੰਦ ਆਪਣੇ ਰੱਬ ਦਾ ਘਰ ਬਣਾ, ਜਿਵੇਂ ਉਹਨੇ ਤੇਰੇ ਬਾਰੇ ਆਖਿਆ ਏ। ਹੁਣ ਰੱਬ ਤੈਨੂੰ ਸਿਆਣ ਤੇ ਸਮਝ ਦੇਵੇ ਤੇ ਇਸਰਾਇਲ ਲਈ ਤੇਰੀ ਹਦਾਇਤ ਕਰੇ, ਤਾਂ ਜੋ ਤੂੰ ਖੁਦਾਵੰਦ ਆਪਣੇ ਰੱਬ ਦੀ ਸ਼ਰੀਅਤ ਨੂੰ ਮੰਨਦਾ ਰਵੇਂ। ਤਵਾਰੀਖ। ਤੇ ਤੂੰ ਐ ਮੇਰੇ ਪੁੱਤਰ ਸੁਲੇਮਾਨ, ਆਪਣੇ ਪਿਓ ਦੇ ਰੱਬ ਨੂੰ ਪਛਾਣ ਤੇ ਪੂਰੇ ਦਿਲ ਤੇ ਰੂਹ ਦੀ ਮੁਸਤੱਦੀ ਨਾਲ ਉਹਦੀ ਇਬਾਦਤ ਕਰ। ਕਿਉਂ ਜੇ ਖੁਦਾਵੰਦ ਸਾਰੇ ਦਿਲਾਂ ਨੂੰ ਜਾਂਚਦਾ ਏ ਤੇ ਜੋ ਕੁਝ ਖਿਆਲ ਵਿੱਚ ਆਉਂਦਾ ਏ ਉਹਨੂੰ ਪਛਾਣਦਾ ਏ। ਜੇ ਤੂੰ ਉਹਨੂੰ ਲੱਭੇ ਤੇ ਉਹ ਤੈਨੂੰ ਮਿਲ ਜਾਵੇ। ਤਵਾਰੀਖ। ਐ ਖੁਦਾਵੰਦ, ਹਿਕਮਤ, ਅਜ਼ਮਤ ਤੇ ਕੁਦਰਤ ਤੇ ਜਲਾਲ ਤੇ ਗਲਬਾ ਤੇ ਹਸ਼ਮਤ ਤੇਰੇ ਲਈ ਨੇ। ਕਿਉਂ ਜੇ ਸਭ ਕੁਝ ਜਿਹੜਾ ਅਸਮਾਨ ਤੇ ਧਰਤੀ ਵਿੱਚ ਏ ਤੇਰਾ ਹੀ ਏ। ਐ ਖੁਦਾਵੰਦ, ਬਾਦਸ਼ਾਹੀ ਤੇਰੀ ਹੀ ਏ ਤੇ ਤੂੰ ਹੀ ਸਰਦਾਰ ਦੀ ਹੈਸੀਅਤ ਦੇ ਤੌਰ ਤੇ ਸਾਰਿਆਂ ਤੋਂ ਅਫਜ਼ਲ ਏ। ਤੇ ਮੇਰੇ ਪੁੱਤਰ ਸੁਲੇਮਾਨ ਨੂੰ ਅਜਿਹਾ ਕਾਮਲ ਦਿਲ ਅਤਾ ਕਰ ਭਈ ਉਹ ਤੇਰੇ ਹੁਕਮਾਂ ਤੇ ਸ਼ਹਾਦਤਾਂ ਤੇ ਆਇਨ ਨੂੰ ਮੰਨੇ ਤੇ ਇਹਨਾਂ ਸਾਰੀਆਂ ਗੱਲਾਂ ਉੱਤੇ ਅਮਲ ਕਰੇ ਤੇ ਉਸ ਹੈਕਲ ਨੂੰ ਬਣਾਏ ਜਿਹਦੇ ਲਈ ਮੈਂ ਤਿਆਰੀ ਕੀਤੀ ਏ। ਤਵਾਰੀਖ। ਸੁਲੇਮਾਨ ਦਾਊਦ ਦਾ ਪੁੱਤਰ ਆਪਣੀ ਬਾਦਸ਼ਾਹੀ ਵਿੱਚ ਮਜ਼ਬੂਤ ਹੋਇਆ ਤੇ ਖੁਦਾਵੰਦ ਉਹਦਾ ਰੱਬ ਉਹਦੇ ਨਾਲ ਰਿਹਾ ਤੇ ਉਹਨੂੰ ਬਹੁਤ ਸਰਫਰਾਜ਼ ਕੀਤਾ। ਤੇ ਸੁਲੇਮਾਨ ਪੂਰੀ ਜਮਾਤ ਦੇ ਨਾਲ ਜਬੂਨ ਦੇ ਉੱਚੇ ਥਾਂ ਨੂੰ ਗਿਆ, ਕਿਉਂ ਜੇ ਰੱਬ ਦਾ ਖੈਮਾ ਜਿਹਨੂੰ ਖੁਦਾਵੰਦ ਦੇ ਬੰਦੇ ਮੂਸਾ ਨੇ ਬਿਆਬਾਨ ਵਿੱਚ ਬਣਾਇਆ ਸੀ, ਉੱਥੇ ਹੀ ਸੀ। ਉਸੇ ਰਾਤ ਰੱਬ ਸੁਲੇਮਾਨ ਨੂੰ ਵਿਖਾਲੀ ਦਿੱਤਾ ਤੇ ਉਹਨੇ ਆਖਿਆ, ਮੰਗ, ਮੈਂ ਤੈਨੂੰ ਕੀ ਦੇਵਾਂ। ਸੁਲੇਮਾਨ ਨੇ ਰੱਬ ਨੂੰ ਆਖਿਆ, ਤੂੰ ਮੇਰੇ ਪਿਓ ਦਾਊਦ ਉੱਤੇ ਬੜੀ ਮਿਹਰਬਾਨੀ ਕੀਤੀ ਤੇ ਮੈਨੂੰ ਉਹਦੀ ਥਾਂ ਬਾਦਸ਼ਾਹ ਬਣਾਇਆ। ਹੁਣ ਇਹ ਖੁਦਾਵੰਦ ਰੱਬ, ਜਿਹੜਾ ਵਾਅਦਾ ਤੂੰ ਮੇਰੇ ਪਿਓ ਦਾਦੇ ਨਾਲ ਕੀਤਾ ਉਹ ਕਾਇਮ ਰਵੇ। ਕਿਉਂ ਜੇ ਤੂੰ ਮੈਨੂੰ ਇੱਕ ਅਜਿਹੀ ਕੌਮ ਦਾ ਬਾਦਸ਼ਾਹ ਬਣਾਇਆ ਜਿਹੜੀ ਤਾਦਾਦ ਵਿੱਚ ਧਰਤੀ ਦੀ ਮਿੱਟੀ ਦੇ ਜ਼ਰਿਆ ਵਾਂਗਰ ਏ। ਇਸ ਲਈ ਮੈਨੂੰ ਸਿਆਣ ਤੇ ਮਾਰਫਤ ਦੇ, ਤਾਂ ਜੋ ਮੈਂ ਇਹਨਾਂ ਲੋਕਾਂ ਦੇ ਸਾਹਮਣੇ ਅੰਦਰ ਬਾਹਰ ਆਇਆ ਜਾਇਆ ਕਰਾਂ। ਕਿਉਂ ਜੇ ਤੇਰੀ ਇਸ ਵੱਡੀ ਕੌਮ ਦਾ ਇਨਸਾਫ ਕੌਣ ਕਰ ਸਕਦਾ ਏ। ਤਦ ਖੁਦਾਵੰਦ ਨੇ ਸੁਲੇਮਾਨ ਨੂੰ ਆਖਿਆ, ਕਿਉਂ ਜੇ ਤੇਰੇ ਦਿਲ ਵਿੱਚ ਇਹ ਗੱਲ ਸੀ
ਤੇ ਤੂੰ ਨਾ ਦੌਲਤ, ਨਾ ਮਾਲ, ਨਾ ਇੱਜ਼ਤ, ਨਾ ਆਪਣੇ ਵੈਰੀਆਂ ਦੀ ਮੌਤ ਮੰਗੀ, ਤੇ ਨਾ ਲੰਮੀ ਉਮਰ ਮੰਗੀ, ਬਲਕਿ ਆਪਣੇ ਲਈ ਸਿਆਣ ਤੇ ਮਾਰਫਤ ਦੀ ਦਰਖਾਸਤ ਕੀਤੀ, ਤਾਂ ਜੋ ਮੇਰੇ ਲੋਕਾਂ ਦਾ, ਜਿਨ੍ਹਾਂ ਉੱਤੇ ਮੈਂ ਤੈਨੂੰ ਬਾਦਸ਼ਾਹ ਬਣਾਇਆ, ਇਨਸਾਫ ਕਰੇ। ਇਸ ਲਈ ਸਿਆਣ ਤੇ ਮਾਰਫਤ ਤੈਨੂੰ ਦਿੱਤੀ ਗਈ, ਤੇ ਮੈਂ ਤੈਨੂੰ ਇੰਨੀ ਦੌਲਤ ਤੇ ਮਾਲ ਤੇ ਇੱਜ਼ਤ ਦੇਵਾਂਗਾ ਵੀ ਨਾ ਤੇ ਉਹਨਾਂ ਬਾਦਸ਼ਾਹ ਵਿੱਚੋਂ ਜਿਹੜੇ ਤੇਰੇ ਤੋਂ ਪਹਿਲਾਂ ਸੀ ਕਿਸੇ ਨੂੰ ਨਸੀਬ ਹੋਈ, ਨਾ ਕਿਸੇ ਨੂੰ ਤੇਰੇ ਬਾਅਦ ਨਸੀਬ ਹੋਵੇਗੀ। ਤਵਾਰੀਖ। ਜਦੋਂ ਸਭਾ ਦੀ ਮਲਕਾ ਨੇ ਸੁਲੇਮਾਨ ਦੀ ਸ਼ੋਹਰਤ ਸੁਣੀ ਤੇ ਉਹ ਔਖੇ ਸਵਾਲਾਂ ਦੇ ਨਾਲ ਸੁਲੇਮਾਨ ਨੂੰ ਅਜ਼ਮਾਉਣ ਲਈ ਯਰੂਸ਼ਲਮ ਵਿੱਚ ਆਈ, ਤੇ ਸੁਲੇਮਾਨ ਨੇ ਉਹਦੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ, ਤੇ ਸੁਲੇਮਾਨ ਤੋਂ ਕੋਈ ਗੱਲ ਲੁਕੀ ਨਹੀਂ ਸੀ ਭਈ ਉਹ ਉਹਨੂੰ ਨਾ ਦੱਸ ਸਕਦਾ। ਤੇ ਉਹਨੇ ਬਾਦਸ਼ਾਹ ਨੂੰ ਆਖਿਆ ਭਈ ਉਹ ਖਬਰ ਸੱਚੀ ਸੀ ਜਿਹੜੀ ਮੈਂ ਤੇਰੇ ਕੰਮਾਂ ਤੇ ਤੇਰੀ ਸਿਆਣ ਦੇ ਬਾਰੇ ਆਪਣੇ ਦੇਸ਼ ਵਿੱਚ ਸੁਣੀ ਸੀ। ਫਿਰ ਵੀ ਜਦ ਤੀਕਰ ਮੈਂ ਆ ਕੇ ਆਪਣੀ ਅੱਖੀ ਨਹੀਂ ਵੇਖ ਲਿਆ, ਉਹਨਾਂ ਗੱਲਾਂ ਨੂੰ ਨਾ ਮੰਨਿਆ, ਤੇ ਵੇਖ ਜਿੰਨੀ ਵੱਡੀ ਤੇਰੀ ਸਿਆਣ ਏ, ਉਹਦਾ ਅੱਧ ਵੀ ਮੇਰੇ ਸਾਹਮਣੇ ਨਾ ਦੱਸਿਆ ਗਿਆ। ਤੂੰ ਉਸ ਸ਼ੋਹਰਤ ਤੋਂ ਵੱਧ ਕੇ ਐ ਜਿਹੜੀ ਮੈਨੂੰ ਦੱਸੀ ਗਈ ਸੀ। ਖੁਦਾਵੰਦ ਤੇਰਾ ਰੱਬ ਧੰਨ ਏ ਜਿਹੜਾ ਤੇਥੋਂ ਅਜਿਹਾ ਰਾਜ਼ੀ ਹੋਇਆ ਭਈ ਤੈਨੂੰ ਆਪਣੇ ਤਖਤ ਉੱਤੇ ਬਿਠਾਇਆ, ਤਾਂ ਜੋ ਤੂੰ ਖੁਦਾਵੰਦ ਆਪਣੇ ਰੱਬ ਵੱਲੋਂ ਬਾਦਸ਼ਾਹ ਹੋਵੇਂ। ਇਸ ਲਈ ਵੀ ਤੇਰੇ ਰੱਬ ਨੂੰ ਇਸਰਾਈਲ ਨਾਲ ਪਿਆਰ ਸੀ ਭਈ ਉਹਨਾਂ ਨੂੰ ਹਮੇਸ਼ਾ ਲਈ ਕਾਇਮ ਕਰੇ। ਉਹਨੇ ਤੈਨੂੰ ਉਹਨਾਂ ਦਾ ਬਾਦਸ਼ਾਹ ਬਣਾਇਆ ਭਈ ਤੂੰ ਅਦਲ ਤੇ ਇਨਸਾਫ ਕਰੇ। ਅਮਸਾਲ। ਐ ਮੇਰੇ ਪੁੱਤਰ, ਜੇ ਤੂੰ ਮੇਰੀਆਂ ਗੱਲਾਂ ਨੂੰ ਮੰਨੇ ਤੇ ਮੇਰੇ ਹੁਕਮ ਨੂੰ ਆਪਣੀ ਨਜ਼ਰ ਵਿੱਚ ਰੱਖੀ, ਇੰਜ ਭਈ ਤੂੰ ਸਿਆਣ ਵੱਲ ਆਪਣੇ ਕੰਨ ਰੱਖ ਤੇ ਸਿਆਣ ਨਾਲ ਦਿਲ ਲਾ ਲੈ। ਬਲਕਿ ਜੇ ਤੂੰ ਸਿਆਣ ਨੂੰ ਬੁਲਾਵੇਂ ਤੇ ਫੈਮਲੀ ਉੱਚੀ ਆਵਾਜ਼ ਕਰੇ, ਤੇ ਉਹਨੂੰ ਇੰਜ ਲੱਭੇ ਜਿਵੇਂ ਚਾਂਦੀ ਨੂੰ, ਤੇ ਉਹਨੂੰ ਇੰਜ ਲੱਭੇ ਜਿਵੇਂ ਖੁਫੀਆ ਖਜ਼ਾਨਿਆਂ ਨੂੰ, ਤੇ ਤੂੰ ਰੱਬ ਦੇ ਡਰ ਨੂੰ ਸਮਝੇਗਾ ਤੇ ਰੱਬ ਦੀ ਮਾਰਫਤ ਨੂੰ ਹਾਸਲ ਕਰੇਗਾ। ਕਿਉਂ ਜੇ ਰੱਬ ਸਿਆਣ ਦਿੰਦਾ ਏ, ਇਲਮ ਤੇ ਸਿਆਣ ਉਹਦੇ ਮੂੰਹ ਵਿੱਚੋਂ ਹੀ ਨਿਕਲਦੇ ਨੇ। ਉਹ ਰਾਸਤਬਾਜ਼ਾਂ ਲਈ ਮਦਦ ਤਿਆਰ ਰੱਖਦਾ ਏ ਤੇ ਰਾਸਤ ਰੋਹ ਲਈ ਉਹ ਢਾਲ ਏ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਿਆਣ ਕੱਲ, ਅੱਜ ਤੇ ਹਮੇਸ਼ਾ ਤਿਕਰ ਹਯਾਤੀ, ਪਿਆਰ ਤੇ ਹਿਕਮਤ ਨਾਲ ਯਕਸਾਂ ਏ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜੀ ਰੱਬ ਦਿੰਦਾ ਏ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਿਰ ਹੋਇਆ ਏ, ਇਲਾਹੀ ਮਾਬਾਦੁਲ ਤਿੱਬੀਅਤ ਵਾਜ਼ਿਹ ਤੌਰ ਤੇ ਵਿਖਾਉਂਦਾ ਏ ਕਿ ਸਭ ਕੁਝ ਸਿਆਣ ਹੀ ਏ, ਤੇ ਇਹ ਸਿਆਣ ਰੱਬ ਕਾਦਰ ਮੁਤਲਿਕ, ਹਮਾਜਾਈ, ਅਲਾਮੁਲ ਗਯੂਬ ਏ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਤੇ ਸਾਰੀ ਸਾਇੰਸ ਦਾ ਮਾਲਕ ਏ। ਇਸ ਲਈ ਅਸਲ ਵਿੱਚ ਸਾਰਾ ਕੁਝ ਸਿਆਣ ਦਾ ਇਜ਼ਹਾਰ ਏ। ਮਾਦੀ ਫਹਿਮ ਇੱਕ ਮਜ਼ਾਕੀਆ ਫਿਕਰਾ ਏ, ਕਿਉਂ ਜੇ ਮਾਦੇ ਵਿੱਚ ਕੋਈ ਅਹਿਸਾਸ ਨਹੀਂ ਏ। ਸਾਇੰਸ ਵਾਜ਼ਿਹ ਕਰਦੀ ਏ ਭਈ ਸਿਆਣ ਨਾ ਕਿ ਮਾਦਾ ਵੇਖਦਾ, ਸੁਣਦਾ, ਮਹਿਸੂਸ ਕਰਦਾ ਤੇ ਬੋਲਦਾ ਏ। ਸਾਇੰਸ ਦੀ ਇਸਤਲਾਹ ਜੇ ਚੰਗੀ ਤਰ੍ਹਾਂ ਸਮਝੀ ਜਾਵੇ ਤੇ ਰੱਬ ਦੀ ਸ਼ਰੀਅਤ ਤੇ ਇਨਸਾਨ ਨੂੰ ਸ਼ਾਮਲ ਕਰਕੇ ਸੰਸਾਰ ਉੱਤੇ ਉਹਦੀ ਹੁਕਮਰਾਨੀ ਦਾ ਹਵਾਲਾ ਦਿੰਦੀ ਏ। ਇਹਦੇ ਨਾਲ ਇਹ ਗੱਲ ਸਾਹਮਣੇ ਆਉਂਦੀ ਏ, ਤਾਜਰਾਂ ਤੇ ਚੰਗੇ ਆਲਮਾਂ ਨੇ ਵੇਖਿਆ ਭਈ ਕ੍ਰਿਸਚਨ ਸਾਇੰਸ ਉਹਨਾਂ ਦੀ ਬਰਦਾਸ਼ਤ ਤੇ ਜ਼ਹਿਨੀ ਤਾਕਤਾਂ ਨੂੰ ਵਧਾਉਂਦੀ ਏ, ਉਹਨਾਂ ਦੇ ਕਿਰਦਾਰ ਦੀ ਸੋਚ ਨੂੰ ਖੁੱਲ੍ਹਾ ਕਰਦੀ ਏ, ਉਹਨਾਂ ਨੂੰ ਸਿਆਣ ਤੇ ਸਮਝ ਤੇ ਆਪਣੀ ਆਮ ਗੁੰਜਾਇਸ਼ ਨੂੰ ਵਧਾਉਣ ਦੀ ਸਲਾਹੀਅਤ ਦਿੰਦੀ ਏ। ਇਨਸਾਨੀ ਸੋਚ ਰੂਹਾਨੀ ਸਮਝ ਨਾਲ ਭਰ ਕੇ ਹੋਰ ਲਚਕਦਾਰ ਹੋ ਜਾਂਦੀ ਏ। ਇਹ ਬਹੁਤ ਬਰਦਾਸ਼ਤ ਤੇ ਕਿਸੇ ਹੱਦ ਤੀਕਰ ਆਪਣੇ ਆਪ ਤੋਂ ਫਰਾਰ ਹੋ ਜਾਣ ਦੇ ਕਾਬਲ ਹੋ ਜਾਂਦੀ ਏ ਤੇ ਘੱਟ ਆਰਾਮ ਪਸੰਦ ਕਰਦੀ ਏ। ਹਸਤੀ ਦੀ ਸਾਇੰਸ ਦਾ ਇਲਮ ਇਨਸਾਨ ਦੀ ਕਾਬਲੀਅਤ ਦੇ ਫਨ ਤੇ ਇਮਕਾਨਾਂ ਨੂੰ ਵਧਾਉਂਦਾ ਏ। ਫਾਨੀ ਲੋਕਾਂ ਨੂੰ ਉੱਚੀ ਤੇ ਖੁੱਲੀ ਰਿਆਸਤ ਤੀਕਰ ਅਪਣਾਉਂਦੇ ਹੋਏ ਇਹ ਸੋਚ ਦੇ ਮਾਹੌਲ ਨੂੰ ਵਧਾਉਂਦਾ ਏ। ਇਹ ਸੋਚਣ ਵਾਲੇ ਨੂੰ ਉਹਦੀ ਸਮਝ ਤੇ ਸਿਆਣ ਦੀ ਹਵਾ ਵਿੱਚ ਵੱਡਾ ਕਰਦਾ ਏ। ਪੁਰਾਣੇ ਨਬੀਆਂ ਨੇ ਆਪਣੀ ਪੇਸ਼ਬੀਨੀ ਇੱਕ ਰੂਹਾਨੀ ਗੈਰ ਜਿਸਮਾਨੀ ਨੁਕਤਾ ਨਜ਼ਰ ਤੋਂ ਹਾਸਲ ਕੀਤੀ, ਨਾ ਕਿ ਬਦੀ ਦੀ ਪੇਸ਼ਨਗੋਈ ਕਰਨ ਤੇ ਕਿਸੇ ਅਫਸਾਨੇ ਨੂੰ ਗਲਤ ਅਸਲੀਅਤ ਬਣਾਉਣ ਨਾਲ ਕੀਤੀ, ਨਾ ਹੀ ਇਨਸਾਨੀ ਅਕੀਦੇ ਤੇ ਮਾਦੇ ਦੇ ਬੁਨਿਆਦੀ ਕੰਮ ਨਾਲ ਮੁਸਤਕਬਲ ਦੀ ਪੇਸ਼ਨਗੋਈ ਕਰਨ ਨਾਲ ਕੀਤੀ। ਜਦੋਂ ਹਸਤੀ ਦੀ ਸੱਚਾਈ ਨਾਲ ਹਮਾਹੰਗੀ ਲਈ ਸਾਇੰਸ ਵਿੱਚ ਬਹੁਤ ਤਰੱਕੀ ਕੀਤੀ ਤੇ ਇਨਸਾਨ ਗੈਰ ਇਰਾਦੀ ਤੌਰ ਤੇ ਗੈਬਦਾਨ ਤੇ ਨਬੀ ਬਣ ਗਿਆ, ਜਿਹੜਾ ਭੂਤਾਂ, ਬਦਰੂਆਂ ਜਾਂ ਨੀਮ ਦੇਵਤਾਵਾਂ ਦੇ ਇਖਤਿਆਰ ਵਿੱਚ ਨਹੀਂ ਬਲਕਿ ਵਾਹਿਦ ਰੂਹ ਦੇ ਕਾਬੂ ਵਿੱਚ ਸੀ। ਇਹ ਹਰ ਵੇਲੇ ਮੌਜੂਦ ਇਲਾਹੀ ਸਿਆਣ
ਤੇ ਉਸ ਖਿਆਲ ਦਾ ਇਸਤਿਹਕਾਕ ਹੈ ਜਿਹੜਾ ਇਸ ਸਿਆਣ ਨਾਲ ਤਾਲੁਕ ਰੱਖਦਾ ਹੈ ਤਾਂ ਜੋ ਮਾਜ਼ੀ, ਹਾਲ ਤੇ ਮੁਸਤਕਬਲ ਨੂੰ ਜਾਣੇ। ਹਸਤੀ ਦੀ ਸਾਇੰਸ ਨੂੰ ਜਾਣਨਾ ਸਾਨੂੰ ਹੋਰ ਵਸੀਹ ਪੈਮਾਨੇ ਉੱਤੇ ਇਲਾਹੀ ਸਿਆਣ ਦੇ ਨਾਲ ਗੱਲ ਕਰਨ ਦੇ ਕਾਬਲ ਬਣਾਉਂਦੀ ਏ ਤਾਂ ਜੋ ਉਹਨਾਂ ਵਾਕਿਆਂ ਦੀ ਪੇਸ਼ਗੋਈ ਤੇ ਪੇਸ਼ਬੀਨੀ ਕੀਤੀ ਜਾਵੇ ਜਿਹੜੇ ਕਾਇਨਾਤ ਦੀ ਭਲਾਈ ਨਾਲ ਤਾਲੁਕ ਰੱਖਦੇ ਨੇ, ਤਾਂ ਜੋ ਇਲਾਹੀ ਲਿਹਾਜ਼ ਨਾਲ ਮੁਤਾਸਰ ਹੋਇਆ ਜਾ ਸਕੇ ਤੇ ਹਾਂ ਆਜ਼ਾਦ ਸਿਆਣ ਦੀ ਵੁਸਅਤ ਨੂੰ ਛੂਹਿਆ ਜਾ ਸਕੇ। ਇਹ ਸਮਝਣਾ ਪਈ ਸਿਆਣ ਲਾਮਹਿਦੂਦ ਏ, ਮਾਦੀਅਤ ਵਿੱਚ ਜਕੜੀ ਨਹੀਂ, ਵੇਖਣ ਤੇ ਸੁਣਨ ਲਈ ਅੱਖ ਤੇ ਕੰਨ ਦੀ ਮੁਹਤਾਜ ਨਹੀਂ, ਨਾ ਹੀ ਹਰਕਤ ਦੀ ਤਾਕਤ ਲਈ ਪੱਠਿਆਂ ਜਾਂ ਹੱਡੀਆਂ ਤੇ ਇਨਸਾਰ ਕਰਦੀ ਏ। ਸਿਆਣ ਦੀ ਉਸ ਸਾਇੰਸ ਵੱਲ ਇੱਕ ਕਦਮ ਏ ਜਿਹਦੇ ਰਾਹੀਂ ਅਸੀਂ ਇਨਸਾਨ ਦੀ ਫਿਤਰਤ ਤੇ ਵਜੂਦ ਬਾਰੇ ਆਗਾਹੀ ਹਾਸਲ ਕਰਦੇ ਹਾਂ। ਅਸੀਂ ਸਾਰੇ ਠੀਕ ਤੌਰ ਨਾਲ ਜਾਣਦੇ ਹਾਂ ਭਈ ਰੂਹ ਰੱਬ ਯਾਨੀ ਇਲਾਹੀ ਅਸੂਲ ਵੱਲੋਂ ਆਉਂਦੀ ਏ ਤੇ ਇਹਦੀ ਤਾਲੀਮ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਮਿਲਦੀ ਏ। ਜੇ ਇਸ ਸਾਇੰਸ ਨੂੰ ਚੰਗੀ ਤਰ੍ਹਾਂ ਸਿੱਖਿਆ ਤੇ ਮੁਨਾਸਬ ਤੌਰ ਤੇ ਸਮਝਿਆ ਗਿਆ ਏ ਤੇ ਅਸੀਂ ਇਹਦੇ ਤੋਂ ਕਿਤੇ ਚੰਗੇ ਤਰੀਕੇ ਨਾਲ ਸੱਚਾਈ ਨੂੰ ਜਾਣ ਸਕਦੇ ਹਾਂ ਜਿੰਨਾ ਕੋਈ ਫਲਕੀਆਤ ਦਾ ਮਾਹਿਰ ਤਾਰਿਆਂ ਨੂੰ ਪੜ੍ਹ ਸਕਦਾ ਜਾਂ ਕਿਸੇ ਗ੍ਰਹਿਣ ਦਾ ਅੰਦਾਜ਼ਾ ਲਾ ਸਕਦਾ ਹੋਵੇ। ਇਹ ਜ਼ੇਨ ਖਾਨੀ ਗੈਬਬੀਨੀ ਤੇ ਬਿਲਕੁਲ ਉਲਟ ਏ। ਇਹ ਰੂਹਾਨੀ ਸਿਆਣ ਦੀ ਲੋਅ ਏ ਜਿਹੜੀ ਰੂਹ ਦੀ ਸਲਾਹੀਅਤ ਨੂੰ ਜ਼ਾਹਿਰ ਕਰਦੀ ਏ, ਨਾ ਕਿ ਮਾਦੀ ਹਿੱਸ ਦੀ। ਇਹ ਰੂਹਾਨੀ ਹਿੱਸ ਨਾਲ ਇਨਸਾਨੀ ਸਿਆਣ ਵਿੱਚ ਉਸ ਵੇਲੇ ਆਉਂਦੀ ਏ ਜਦ ਦੂਜੀ ਦੱਸੀ ਹੋਈ ਇਲਾਹੀ ਸਿਆਣ ਨੂੰ ਮੰਨ ਲੈਂਦੀ ਏ। ਕਿਸੇ ਬੰਦੇ ਨੂੰ ਚੰਗਿਆਈ ਕਰਨ ਨਾ ਕਿ ਬੁਰਾਈ ਕਰਨ ਦੇ ਕਾਬਲ ਬਣਾਉਂਦਿਆਂ ਹੋਏ ਇਸ ਤਰ੍ਹਾਂ ਦੇ ਇਲਹਾਮ ਉਹਨੂੰ ਜ਼ਾਹਿਰ ਕਰਦੇ ਨੇ ਜਿਹੜਾ ਹਮਾਂਗੀ ਨੂੰ ਬਣਾਉਂਦਾ ਤੇ ਹਮੇਸ਼ਾ ਕਾਇਮ ਰੱਖਦਾ ਏ। ਕ੍ਰਿਸਚਨ ਸਾਇੰਸ ਦੇ ਮੁਤਾਬਕ ਇਨਸਾਨ ਦੀਆਂ ਸਿਰਫ ਉਹੀ ਹਿੱਸਾਂ ਰੂਹਾਨੀ ਨੇ ਜਿਹੜੀਆਂ ਇਲਾਹੀ ਸਿਆਣ ਤੋਂ ਜ਼ਾਹਿਰ ਹੁੰਦੀਆਂ ਨੇ। ਖਿਆਲ ਰੱਬ ਤੋਂ ਇਨਸਾਨ ਵਿੱਚ ਮੁੰਤਕਿਲ ਹੁੰਦੇ ਨੇ, ਪਰ ਨਾ ਹੀ ਅਹਿਸਾਸ ਤੇ ਨਾ ਹੀ ਰਿਪੋਰਟ ਮਾਦੀ ਬਦਨ ਤੋਂ ਸਿਆਣ ਵਿੱਚ ਜਾਂਦੇ ਨੇ। ਬਾਹਮੀ ਰਾਬਤਾ ਹਮੇਸ਼ਾ ਰੱਬ ਤੋਂ ਹੋ ਕੇ ਉਹਦੇ ਖਿਆਲ ਯਾਨੀ ਇਨਸਾਨ ਤੀਕਰ ਜਾਂਦਾ ਏ। ਮਾਦੇ ਦੀ ਬਜਾਏ ਰੂਹਾਨੀ ਤੌਰ ਤੇ ਵੇਖਣ ਤੇ ਸੁਣਨ ਵਿੱਚ ਬਹੁਤੀ ਮਸੀਹਤ ਏ। ਜ਼ੇਨੀ ਸਲਾਹੀਅਤਾਂ ਦੇ ਗਵਾਚਣ ਦੀ ਬਜਾਏ ਉਹਨਾਂ ਦੀ ਮੁਸਤਕਿਲ ਮਸ਼ਕ ਵਿੱਚ ਬਹੁਤੀ ਸਾਇੰਸ ਮਿਲਦੀ ਏ। ਉਹ ਗਵਾਚ ਤੇ ਨਹੀਂ ਸਕਦੀ, ਪਰ ਸਿਆਣ ਹਮੇਸ਼ਾ ਤੀਕਰ ਰਹਿੰਦੀ ਏ। ਉਹਦੀ ਸਿਆਣ ਨੇ ਸਦੀਆਂ ਪਹਿਲਾਂ ਅੰਨੇ ਨੂੰ ਬੇਨਾਈ ਤੇ ਬੋਲੇ ਨੂੰ ਸੁਣਨ ਦੀ ਤਾਕਤ ਦਿੱਤੀ ਤੇ ਇਹ ਇਹਨਾਂ ਮੌਜਿਆਂ ਨੂੰ ਦੁਹਰਾਏਗੀ। ਸਵਾਲ: ਕੀ ਜਿਸਮਾਨੀ 5 ਹਿੱਸਾਂ ਇਨਸਾਨ ਨੂੰ ਬਣਾਉਂਦੀਆਂ ਨੇ? ਜਵਾਬ: ਕ੍ਰਿਸਚਨ ਸਾਇੰਸ ਲਾਫਾਨੀ ਸਬੂਤ ਦੇ ਨਾਲ ਕਿਸੇ ਵੀ ਮਾਦੀ ਹਿੱਸ ਦੇ ਅਦਮ ਇਮਕਾਨ ਨੂੰ ਕਾਇਮ ਕਰਦੀ ਏ ਤੇ ਇਹਨਾਂ ਨਾਮਨਿਹਾਦ ਫਾਨੀ ਹਿੱਸਾਂ ਨੂੰ ਫਾਨੀ ਅਕੀਦਿਆਂ ਦੇ ਤੌਰ ਤੇ ਵਾਜ਼ਿਆ ਕਰਦੀ ਏ ਜਿਹਦੀ ਗਵਾਹੀ ਭਾਵੇਂ ਇਨਸਾਨ ਜਾਂ ਉਹਦੇ ਖਾਲਕ ਵੱਲੋਂ ਹੋਵੇ ਸੱਚੀ ਨਹੀਂ ਹੋ ਸਕਦੀ। ਜਿਸਮਾਨੀ ਹਿੱਸਾਂ ਰੂਹਾਨੀ ਅਸਲੀਅਤ ਤੇ ਫਾਨੀਅਤ ਦਾ ਇਦਰਾਕ ਨਹੀਂ ਕਰ ਸਕਦੀਆਂ। ਅਸਾਬਾਂ ਦੇ ਅੰਦਰ ਕਿਸੇ ਪੌਦੇ ਦੇ ਰੇਸ਼ਿਆਂ ਤੋਂ ਬਹੁਤਾ ਅਹਿਸਾਸ ਨਹੀਂ ਹੁੰਦਾ ਸਿਵਾਏ ਉਹਦੇ ਜੋ ਈਮਾਨ ਉਹਨਾਂ ਨੂੰ ਦਿੰਦਾ ਏ। ਅਕਲ ਸਾਰੀ ਸਿਆਣ, ਅਦਰਾਕ ਤੇ ਇਸਤਦਾਦ ਦੀ ਮਲਕੀਅਤ ਰੱਖਦੀ ਏ। ਮਾਦੇ ਦੀਆਂ ਧੁੰਦਲੀਆਂ ਹੋਣ ਵਾਲੀਆਂ ਸ਼ਕਲਾਂ ਫਾਨੀ ਬਦਨ ਤੇ ਮਾਦੀ ਧਰਤੀ ਇਨਸਾਨੀ ਸਿਆਣ ਦੇ ਆਰਜ਼ੀ ਖਿਆਲ ਨੇ। ਮੁਸਤਕਿਲ ਅਸਲੀਅਤਾਂ ਤੇ ਰੂਹ ਵਿੱਚ ਉਹਨਾਂ ਦੀ ਕਾਮਲੀਅਤ ਜ਼ਾਹਰ ਹੋਣ ਤੋਂ ਪਹਿਲਾਂ ਉਹਨਾਂ ਦਾ ਵੇਲਾ ਵੀ ਆਉਂਦਾ ਏ। ਫਾਨੀ ਸੋਚ ਦੀਆਂ ਖਾਮ ਤਖਲੀਕਾਂ ਨੂੰ ਅਖੀਰੀ ਦਲਾਲੀ ਸ਼ਕਲਾਂ ਨੂੰ ਥਾਂ ਦੇਣੀ ਪੈਂਦੀ ਏ ਜਿਨ੍ਹਾਂ ਨੂੰ ਅਸੀਂ ਕਦੀ-ਕਦੀ ਇਲਾਹੀ ਸਿਆਣ ਦੇ ਕੈਮਰੇ ਵਿੱਚ ਵੇਖਦੇ ਹਾਂ ਜਦ ਜ਼ੇਨੀ ਤਸਵੀਰ ਰੂਹਾਨੀ ਤੇ ਅਬਦੀ ਹੁੰਦੀ ਏ। ਇਨਸਾਨਾਂ ਨੂੰ ਧੁੰਦਲੀਆਂ ਹੋਣ ਵਾਲੀਆਂ ਮੁਤਨਾਹੀ ਸ਼ਕਲਾਂ ਤੋਂ ਅਗਾਂਹ ਵੇਖਣਾ ਚਾਹੀਦਾ ਏ ਜੇ ਉਹ ਸ਼ੈਵਾਂ ਦੇ ਅਸਲੀ ਫਹਿਮ ਨੂੰ ਹਾਸਲ ਕਰ ਸਕਣ। ਸਿਆਣ ਦੇ ਨਾਲ ਲੱਭੇ ਜਾਣ ਵਾਲੇ ਦਾਇਰੇ ਦੇ ਇਲਾਵਾ ਅਸੀਂ ਆਰਾਮ ਕਿੱਥੇ ਵੇਖ ਸਕਦੇ ਹਾਂ? ਸਾਨੂੰ ਗੌਰ ਕਰਨਾ ਚਾਹੀਦਾ ਹੈ ਵੀ ਅਸੀਂ ਕਿੱਥੇ ਟੁਰਦੇ ਹਾਂ ਤੇ ਸਾਨੂੰ ਉਹਦੇ ਤੋਂ ਸਾਰੀਆਂ ਤਾਕਤਾਂ ਲੈਂਦਿਆਂ ਹੋਏ ਕੰਮ ਕਰਨਾ ਚਾਹੀਦਾ ਏ ਜਿਹਦੇ ਵਿੱਚ ਸਾਡੀ ਹਸਤੀ ਏ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ ਮਾਂ ਸਿਵਾਏ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ, ਹਿਕਮਤ ਜਾਂ ਸਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਊਰ ਨਹੀਂ ਰੱਖਦੇ। ਅਸਲ ਇਨਸਾਨ ਦਾ ਹਰ ਕੰਮ ਇਲਾਹੀ ਸਿਆਣ ਦੀ ਰਖਵਾਲੀ ਵਿੱਚ ਏ। ਇਨਸਾਨ ਦੀ ਸੋਚ ਕਤਲ ਕਰਨ ਜਾਂ ਇਲਾਜ ਕਰਨ ਦੀ ਕੋਈ ਤਾਕਤ ਨਹੀਂ ਰੱਖਦੀ ਤੇ ਇਹਦਾ ਰੱਬ ਦੇ ਬੰਦੇ ਉੱਤੇ ਕੋਈ ਇਖਤਿਆਰ ਨਹੀਂ ਏ। ਉਹ ਇਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦਾ ਏ। ਇਨਸਾਨੀ ਸਿਆਣ ਰੱਬ ਦੇ ਮੁਖਾਲਫ ਏ ਤੇ ਇਹਨੂੰ ਮੁੱਕਣਾ ਚਾਹੀਦਾ ਏ। ਜਿਵੇਂ ਭਾਈ ਪੌਲੂਸ ਰਸੂਲ ਵਾਜ਼ਿਆ ਕਰਦਾ ਏ, ਜਿਹੜਾ ਵਜੂਦ ਰੱਖਦਾ ਏ ਉਹ ਬਸ ਇਲਾਹੀ ਸਿਆਣ ਤੇ ਉਹਦਾ ਖਿਆਲ ਏ। ਇਸੇ ਸਿਆਣ ਵਿੱਚ ਸਾਰੀ ਹਸਤੀ ਹਮਸਾਜ਼ ਤੇ ਅਬਦੀ ਹੁੰਦੀ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ।
ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।